जो भी आ कोटी कड्ढण ते मजबूर करता दोबारा साग फिर पका लो एक बारी। तू तो कल ईद कीती बैठा सी ना ईद होगी तो ना ईद होवे ते ना तू उठे इस टाइम हो रही होनी कटिंग शेडिंग ईद दी तैयारी ਫੇਸਲਾ ਉਹਨਾਂ ਦੇ ਪਾਰਸਲ ਆ ਰਿਹਾ ਹੁਣੇ ਸਾਡੇ ਪਾਰਸਲ ਮਾਲ ਮੰਗਦਾ ਪਿਆ ਕੋਕੋ ਇਹਨੇ 2.5 ਕਿਲੋ ਬਾਹਰ ਖਾਦਾ ਕੋਕੋ ਨੂੰ 10 ਕਿਲੋ ਦੁੱਧ ਪੀਤਾ ਹੋਇਆ ਇਹਦੇ ਕੰਮ ਚੈੱਕ ਕਰੇ ਨਾ अस्सलाम वालेकुम जी की हाल चाल है उम्मीद करते हैं वधिया होवोगे वेलकम है जी तुहाडे अपने डेरे वाले दे व्लॉग 'च ते अज दा व्लॉग करते हैं स्टार्ट ते दिखाने तुहानूं अपनी रूटीन कि अपना दिन किहो जिहा गुजरदा ते अलहमदुलिल्लाह जी दिन चढ़ गया दिन काहदा चढ़िया भी सियाला ही आ गया दोबारा है भी गर्मियां ਜਿਹੜੇ ਬੰਦੇ ਨੂੰ ਇਤਰਾਜ਼ ਸੀ ਕਿ ਗਰਮੀਆਂ ਜਿਹੜੀਆਂ ਵਾ ਉਹ ਟਾਈਮ ਨਾਲ ਆਈਆਂ ਜਾਂ ਛੇਤੀ ਗਰਮੀ ਪੈਣ ਲੱਗ ਗਈ ਆ ਸਿਆਲਾ ਜਿਹੜਾ ਉਹ ਮਹੀਨਾ ਹੀ ਰਿਹਾ ਇੱਕ ਉਸ ਭਾਈ ਨੂੰ ਦੁਬਾਰਾ ਇੱਕ ਵਾਰੀ ਸਿਆਲਾ ਮੁਬਾਰਕ ਫੇਰ ਕਿਉਂਕਿ ਕਰੋ ਚੈੱਕ ਜੀ ਧੁੰਦ ਪੈ ਗਈ ਆ ਫੇਰ ਅੱਜ ਤੇ ਸਵੇਰੇ ਸਵੇਰੇ ਤੜਕੇ ਦੇ ਕਹਿੰਦੇ ਵੀ ਬਹੁਤੀ ਸੀ ਸਰਗੀ ਵੇਲੇ ਤੇ ਹੁਣ ਜਿਹੜੀ ਆ ਧੁੰਦ ਘਟੀ ਆ ਲੇਕਿਨ ਹੈਗੀ ਜ਼ਰੂਰ ਆ ਹੁਣ ਇਹ ਨਹੀਂ ਪਤਾ ਇਹ ਧੁੰਦ ਆ ਕਿ ਸਮੋਗ ਆ ਲੇਕਿਨ ਜੋ ਵੀ ਆ ਕੋਟੀ ਕੱਢਣ ਤੇ ਮਜਬੂਰ ਕਰਤਾ ਦੁਬਾਰਾ ਸਾਗ ਫਿਰ ਪਕਾ ਲਓ ਇੱਕ ਵਾਰੀ ਹਾਂ ਇਹ ਗੱਲ ਜੱਟੂ ਬਿਲਕੁਲ ਤੇਰੀ ਸਹੀ ਹੈ ਇਹ ਘਰੇ ਬੇਬੇ ਹੁਣਾਂ ਦੱਸ ਕੇ ਆ ਸਾਗ ਸਿੱਟਤਾ ਸੀ ਅੱਛਾ ਲੇਕਿਨ ਖਾਣਾ ਗਰਮੀ ਆ ਲੇਕਿਨ ਹੁਣ ਧੁੰਦ ਹੁਣ ਧੁੰਦ ਨਹੀਂ ਫਿਰ ਵੀ ਨਹੀਂ ਆਪਾਂ ਖਾਣਾ ਨਹੀਂ ਮਤਲਬ ਕੀ ਠੰਡ ਨਹੀਂ ਲੱਗਦੀ ਧੁੰਦ 'ਚ ਭਾਈ ਜੋ ਵੀ ਆ ਇਸ ਧੁੰਦ ਨੇ ਨਾ ਆ ਕੋਟੀ ਕੱਢਣ ਤੇ ਮਜਬੂਰ ਜ਼ਰੂਰ ਕਰਤਾ ਮਾੜੀ ਚੰਗੀ ਈਤੀ ਆ ਨਾ ਹਾਂ ਕਈਆਂ ਇਲਾਕਿਆਂ 'ਚ ਬਾਰਿਸ਼ ਪੈਣੀ ਆ ਤੇ ਠੰਡ ਬਹੁਤ ਜ਼ਿਆਦਾ ਹੋਣੀ ਆ ਚਲੋ ਸ਼ੁਕਰ ਹੈ ਨਾ ਵੀ ਠੰਡ ਦੀ ਈਦ ਸੋਹਣੀ ਲੰਘੂਗੀ ਹੈ ਕੋਟੇ ਚਾਹ ਪੀ ਦਿਓ ਜਿਹੜੀ ਬੋਤਲ ਪੀਣੀ ਕਿਦਾਂ ਸਾਰਿਆਂ ਨੇ ਬਰੀਕ ਕੱਪੜੇ ਲੈ ਚਲੋ ਕੋਈ ਰੌਲਾ ਨਹੀਂ ਜਿਹੜੇ ਬੰਦੇ ਨੇ ਭਾਈ ਜੀ ਈਦ ਤੇ ਲਾਉਣ ਲਈ ਸੀ ਉਹਨਾਂ ਨੂੰ ਸਾਡੇ ਵੱਲੋਂ ਫਿਰ ਆਈ ਐਮ ਸੌਰੀ ਕਿਉਂਕਿ ਲਾਉਣ ਨਹੀਂ ਪੈਣੀ ਸਵੇਰੇ ਜੇ ਆਹ ਸੂਰਤ ਹਾਲ ਰਹੀ ਅਸੀਂ ਵੀ ਵਾਸ਼ਨਵੇਅਰ ਹੀ ਲਈ ਆ ਅਸੀਂ ਵੀ ਮੇਰੇ ਕੋਲ ਹੈਗਾ ਵਾ ਚਾਈਨਾ ਬੋਸਕੀ ਇੱਕ ਸੂਟ ਮੇਰਾ ਚਾਈਨਾ ਬੋਸਕੀ ਦਾ ਵਾ ਤੇ ਇਹ ਬਾਕੀ ਵਾਸ਼ਨਵੇਅਰ ਦਾ ਵਾ ਤੇ ਅੱਲਾ ਜੀ ਸਪੋਰ ਤੇ ਜੇ ਵਾਸ਼ਨਵੇਅਰ ਕਿਉਂਕਿ ਪੈਣੀ ਨਹੀਂ ਸਵੇਰੇ ਜਿਹੜੀ ਸੂਰਤ ਹਾਲ ਆ ਕਿਉਂਕਿ ਸਵੇਰ ਬਾਰਿਸ਼ ਦਾ ਇਮਕਾਨ ਤੇ ਤਰੇੜ ਵੀ ਚੰਗੀ ਆ ਤੇ ਬਾਰਿਸ਼ ਦਾ ਇਮਕਾਨ ਵੀ ਆ ਸਵੇਰ ਤੇ ਜੇ ਹੋ ਗਈ ਸਵੇਰੇ ਬਾਰਿਸ਼ ਮੀਂਹ ਪੈ ਗਿਆ ਤੇ ਫਿਰ ਤਾਂ ਪੱਕਾ ਅੱਲਾ ਜੀ ਸਪੋਰ ਦਾ ਫਿਰ ਤਾਂ ਸ਼ੰਡ ਪਾ ਕੇ ਪਲੂਸ ਨੇ ਟੰਗ ਲਿਓ ਚੋਰੀ ਆਪਾਂ ਸਵੇਰੇ ਪੱਠੇ ਪਾਉਣੇ ਆ ਨਾ ਜੱਟੂ ਗੱਲ ਅੱਛਾ ਸਵੇਰੇ ਛੁੱਟੀ ਆ ਇਹਦਾ ਸੂਟ ਕੱਢ ਲਾਏ ਸੀ ਤੇ ਪੱਠੇ ਪਾਉਣੇ ਨਹੀਂ ਹੁੰਦੇ ਪੱਠੇ ਇੱਕ ਦਿਨ ਛੁੱਟੀ ਕਰਾਉਣੀ ਇਹਨਾਂ ਦੀ ਇਹਨਾਂ ਦੀ ਵੀ ਇਹਨਾਂ ਨੂੰ ਵੀ ਕਹਿ ਦੋ ਬਸ ਈਦ ਮੁਬਾਰਕ ਸੁੱਕੀ ਇਹਨਾਂ ਨੂੰ ਸਾਰੇ ਇੱਥੇ ਟੂਰੀ ਪਾ ਕੇ ਈਦ ਮੁਬਾਰਕ ਕਰ ਦੇ ਨਹੀਂ ਪੱਠੇ ਹੈਗੇ ਆ ਰੇੜਾ ਅਲਹਮਦੁਲਿਲਾ ਜੀ ਆਪਣੇ ਕੋ ਵੱਡਿਆ ਹੋਇਆ ਵਸੀਮ ਰੇੜਾ ਵੱਢ ਗਿਆ ਸੀ ਆਹ ਤੇ ਪੱਠੇ ਬਾਕੀ ਕੁਤਰੇ ਗਏ ਉਦਾਂ ਇਹ ਆਪਾਂ ਇਸ ਤਰ੍ਹਾਂ ਕਰਨਾ ਵਾ ਕਿ ਇਹਨਾਂ ਨੂੰ ਕੁਤਰ ਲੈਣਾ ਕੱਲ ਵਾਸਤੇ ਆ ਤੇ ਕੱਲ ਆਪਣੀ ਈਦ ਬੜੀ ਸੋਹਣੀ ਹੋਣੀ ਪੱਠੇ ਪਾ ਕੇ ਆਪਾਂ ਵਿਹਲੇ ਉਸ ਤੋਂ ਬਾਅਦ ਆਪਾਂ ਫਿਰ ਸ਼ਾਮ ਨੂੰ ਜਾ ਕੇ ਪੱਠੇ ਪਾਉਣੇ 3 ਵਜੇ ਫਿਰ ਆਪਾਂ ਨੂੰ ਟੈਨਸ਼ਨ ਨਹੀਂ ਹੈਗੀ ਛੱਡੋ ਚੋਰੀ ਅਗਲਾ ਕੰਮ ਵੀ ਨਿਬੇੜੀਏ ਆਪਾਂ ਆਜੋ ਕਰਮਾਲੀਓ ਆਜੋ ਉਹ ਵੱਡਾ ਕਰਤਾ ਉਹ ਢਾਕੇ ਆਈਆਂ ਵੇਖ ਕੇ ਚਲੋ ਚੱਕ ਜੀ ਪੂਰਾ ਟਕਿਆ ਹੋਇਆ ਲੇਕਿਨ ਵੱਡਾ ਕਰਤਾ ਫਿਰ ਦੁਬਾਰਾ ਸ਼ੂਟਰ ਹੀ ਸੂਟਾ ਟਾਈਮ ਹੀ ਗਈਆਂ ਹਾਂ ਮੋਟਰਵੇ ਟਾਈਮ ਹੀ ਆ ਖੋਲ ਦਿਓ ਯਾਰ ਸਾਰੀਆਂ ਆਂਡਾ ਕਿਹਨੇ ਦਿੱਤਾ ਜਿਹੜੀ ਨੇ ਵੀ ਦਿੱਤਾ ਵਾ ਉਹਦਾ ਕਿਹੜੀ ਮੋਹਰ ਲੱਗੀ ਆਂਡਾ ਹੀ ਚੱਕੋ ਬਸ ਤੁਸੀਂ ਅਸੀਂ ਹਿਸਾਬ ਲਾ ਰਹੇ ਸੀ ਵੀ ਈਦ ਦੇ ਕਰਕੇ ਕਿ ਆ ਯਾਰ ਸਾਫ ਸਫਾਈ ਜਿਹੜੀ ਇਹਦੀ ਹੋ ਜਾਏਗੀ ਪਾਣੀ ਭਰ ਦਾਂਗੇ ਲੇਕਿਨ ਧੁੱਪ ਨੇ ਕਿਹਾ ਵੀ ਤੁਸੀਂ ਗਲਤ ਹੈ ਇਸ ਟਾਈਮ ਕਿਉਂਕਿ ਜੋ ਮੈਂ ਸੋਚਿਆ ਹੋਇਆ ਨਾ ਉਹ ਉਹੀ ਹੋਣਾ ਵਾ ਠੀਕ ਹੈ ਇਸ ਕਰਕੇ ਧੁੱਪ ਨਿਕਲਦੀ ਨਹੀਂ ਪਈ ਚੱਜ ਨਾਲ ਪਾਣੀ ਭਰ ਨਹੀਂ ਪਾ ਰਹੇ ਤੇ ਆ ਸਾਫ ਸਫਾਈ ਵੀ ਨਹੀਂ ਹੋ ਪਾ ਰਹੀ ਤੇ ਬਾਕੀ ਛੱਡ ਦਿੱਤੇ ਸਾਰੇ ਬਈ ਐਦਾਂ ਵੀ ਕਰ ਲਿਓ ਹੈ ਸਾਇਮ ਇਹਨੂੰ ਵੀ ਛੱਡ ਦਿਓ ਫਿਰ ਅੱਛਾ ਇਹਨੂੰ ਇਸ ਹਿਸਾਬ ਨਾਲ ਖੋਲਣਾ ਵਾ ਜੱਟੂ ਸਾਹਿਬ ਗੱਲ ਸੁਣ ਲਓ ਇਹਨੂੰ ਇਸ ਹਿਸਾਬ ਨਾਲ ਖੋਲਿਓ ਕਿ ਇਹ ਨਾ ਅੰਦਰ ਕੋਈ ਚੀਜ਼ ਨਾ ਵੜੇ ਠੀਕ ਹੈ ਇਹ ਨਾ ਹੋਵੇ ਵੀ ਕੋਈ ਕਾਂ ਛਾਂ ਅੰਡੇ ਚੱਕਲ ਜਾਣ ਬਸ ਥੋੜਾ ਜਿਹਾ ਹਾਂ ਬਸ ਬਹੁਤ ਅੱਛੇ ਆਪੇ ਟੱਕਾ ਮਾਰ ਕੇ ਖੋਲਣਾ ਹਾਂ ਬਸ ਠੀਕ ਹੈ ਟੱਕਾ ਲਓ ਜੀ ਟਰੈਕਟਰ ਆਪਣਾ ਲੱਗਾ ਹੋਇਆ ਵਾ ਇਹ ਹੁਣ ਲਾਵਾਂਗੇ ਇਹਨੂੰ ਬੈਕ ਤੇ ਬੈਰਿੰਗ ਫਿਰ ਟੁੱਟ ਗਿਆ ਮੈਨੂੰ ਲੱਗਣ ਦਿਆ ਹਾਂ ਬੈਰਿੰਗ ਫਿਰ ਟੁੱਟ ਗਿਆ ਉਹ ਪਰਲਾ ਇਹ ਡੇਲੀ ਦਾ ਹੀ ਕੰਮ ਹੋ ਗਿਆ ਜਿਹੜਾ ਇੱਕ ਵਾਰੀ ਸਾਡੇ ਟਰੈਕਟਰ ਨੂੰ ਕੰਮ ਪੈ ਜਾਂਦਾ ਨਾ ਬੈਰਿੰਗ ਟੁੱਟ ਗਿਆ ਸੈਲਫ ਸਟਾਰਟ ਨਹੀਂ ਹੋ ਰਿਹਾ ਕੁਝ ਹੋ ਰਿਹਾ ਇਹ ਬਾਰ ਫਿਰ ਹੁੰਦਾ ਰਹਿੰਦਾ ਵਾ ਤੇ ਇਹ ਪਤਾ ਨਹੀਂ ਕਾਹਤੋਂ ਪਤਾ ਨੇਰ ਲੱਗ ਜਾਂਦੀ ਆ ਤੇ ਪੱਠੇ ਹੁਣ ਉਹ ਕੁਤਰ ਲੈ ਆਹ ਛੱਡ ਦਾਂਗੇ ਬੈਕ ਤੇ ਆਹ ਜੱਟੂ ਨੇ ਰੱਖ ਤੇ ਪੱਠੇ ਕੁਤਰੇ ਨਹੀਂ ਇਸਕਾ ਸਬੂਤ ਸਿੱਟਾਂਗੇ ਨਹੀਂ ਸਹੀ ਹੈ ਸਬੂਤ ਹੈ ਲਓ ਜੀ ਪੱਠੇ ਮਾਸ਼ਾਅੱਲਾ ਪੂਰੇ ਆ ਠੀਕ ਹੈ ਪੈ ਜਾਣੇ ਆ ਸੁਥਰੇ ਮਤਲਬ ਖੁੱਲੇ ਪੈ ਜਾਣੇ ਆ ਹੈ ਖੁੱਲੇ ਹੀ ਆ ਪੂਰੇ ਨਹੀਂ ਵਾਵੇ ਪੂਰੇ ਆ ਨਹੀਂ ਠੀਕ ਆ ਪੱਠੇ ਬਹੁਤ ਆ ਪੱਠੇ ਥੋੜੇ ਨਹੀਂ ਹੈਗੇ ਤੁਸੀਂ ਬਸ ਇੱਕ ਕੰਮ ਕਰ ਲਓ ਪੰਬੀ ਲਿਆ ਫੜ ਕੇ ਮਟਰੀ ਵਾਲੀ ਭਰਤੀ ਆ
ਭਰਤੀ ਆ ਛਕ ਲਿਆਓ ਦੋ ਮਗਰੀਆਂ ਸੁਥਰੀਆਂ ਜੀਆਂ ਹੈ ਤੇ ਸਿੱਟੋ ਲਿਆ ਕੇ ਤੇ ਉਸ ਤੋਂ ਬਾਅਦ ਫਿਰ ਲਾਸਪਤ ਪੱਠੇ ਸ਼ੁਰੂ ਕਰੀਏ। ਪੱਠੇ ਪਾ ਦਈਏ। ਹਾਂ ਹੋ ਲੋਗਾ ਜਾ ਵੀ ਮੁੜਿਆ ਹੋਊਗਾ ਭੱਜ ਕੇ। ਲੋ ਜੀ ਪੱਠੇ ਹੋ ਗਏ ਆਪਣੇ ਸ਼ੁਰੂ। ਅਸੀਂ ਕਿ ਪੱਠੇ ਪਾ ਲਈਏ ਟਾਈਮੋ ਟਾਈਮ ਤੱਕ ਜਿਹੜਾ ਮਾਲ ਡੰਗਰ ਆ ਸਕੂਨ ਨਾਲ ਖਾਵੇ ਠੰਡ ਦੇ ਵਿੱਚ ਹੈ। ਪਾ ਕੇ ਨਾ ਪੱਠੇ ਬਾਹਰ ਮੁੜ ਕੇ ਫੋੜਾ ਫੇਰ ਦੇਣਾ ਉਹਦੇ ਪਾਸੇ। ਤੂੰ ਕਹਿੰਦਾ ਸਵੇਰੇ ਚੱਕਾਂਗੇ। ਹਾਂ ਉਹ ਸਵੇਰੇ ਮੈਨੂੰ ਪਤਾ ਉਹ ਯਾਰ ਇੱਕ ਮਿੰਟ ਚੱਲ ਸਵੇਰੇ ਚੱਕਣਾ ਹੱਥ ਨਹੀਂ ਹੋਣਾ। ਸਵੇਰੇ ਨੂੰ ਜੱਟ ਨੇ ਹੱਥ ਨਹੀਂ ਆਉਣਾ ਇਹਦਾ ਨਾਂ ਭਾਈ ਕੱਪੜੇ ਪਾ ਲੈ। ਘਾਰਾ ਜਿਹਾ ਹੋ ਜਾਂਦਾ। ਹੈ ਕੋਈ ਨਹੀਂ ਖੈਰ ਸਵੇਰੇ ਕਹਿੰਦਾ ਜੱਟੂ ਇਹ ਮੈਂ ਨਾ ਗੋਇਆ ਸਵੇਰੇ ਚੱਕੂਗਾ ਵੀ ਬੰਦਾ ਪੁੱਛੇ ਸਵੇਰੇ ਤੂੰ ਸਾਡੇ ਹੱਥ ਹੋਣਾ ਐ ਹੋਈ ਜੱਟ ਨਹੀਂ ਆਪਾਂ ਚੱਕ ਲੈਣਾ ਤੂੰ ਸਵਾਹ ਤੂੰ ਭੱਜਣਾ ਤੂੰ ਅੱਜ ਹੀ ਦਾ ਅੱਜ ਮੈਨੂੰ ਬਖਸ਼ ਦਿਓ ਸਵਖਤੇ ਅੱਜ ਹੀ ਮੈਂ ਕੰਮ ਕਰਨਾ ਸਵਖਤੇ ਚੱਕ ਲੈਣਾ ਮੈਂ। ਸਵਖਤੇ ਤੇ ਈਦ ਬਣਨੀ ਹੈ ਸਵੇਰੇ ਤੜਕੇ 7 ਵਜੇ ਤੇ ਈਦ ਹੋਣੀ ਆ ਫਿਰ ਉੱਠਣਾ। ਹੈ ਬਾਕੀ ਭਾਈ ਜਿੰਨੇ ਸਾਡੇ ਵੀਰ ਭਰਾ ਪ੍ਰਦੇਸ਼ 'ਚ ਬੈਠੇ ਆ ਪ੍ਰਦੇਸੀ ਆ ਸਾਰਿਆਂ ਨੂੰ ਈਦ ਮੁਬਾਰਕ। ਅੱਜ ਸੌਰੀ ਲੇਟ ਹੋ ਗਏ ਸਾਰਿਆਂ ਨੂੰ ਈਦ ਮੁਬਾਰਕ ਕਿਉਂਕਿ ਅੱਜ ਹੈਗੀ ਬਾਹਰ ਈਦ। ਸਵੇਰੇ ਨਾ ਜਿਹੜਾ ਹੈਗਾ ਵਾ ਪਾਕਿਸਤਾਨ ਦੇ ਵਿੱਚ ਈਦ ਆ ਅੱਜ ਹੈਗਾ ਬਾਹਰ। ਸਵੇਰੇ ਪਾਕਿਸਤਾਨੀਆਂ ਨੂੰ ਈਦ ਮੁਬਾਰਕ। ਹਾਂ ਐਡਵਾਂਸ ਪਾਕਿਸਤਾਨੀਆਂ ਨੂੰ ਈਦ ਮੁਬਾਰਕ ਤੇ ਬਾਹਰ ਵਾਲਿਆਂ ਨੂੰ ਭਾਈ ਅੱਜ। ਸਹੀ। ਰੱਬ ਤੁਹਾਨੂੰ ਖੁਸ਼ ਰੱਖੇ। ਉਮੀਦ ਕਰਦੇ ਹਾਂ ਤੁਹਾਡੀ ਈਦ ਵਧੀਆ ਤੋਂ ਵੀ ਵਧੀਆ ਜਾਵੇ। ਲੋ ਜੀ ਏਡਾ ਹੋ ਗਿਆ ਆਪਣਾ ਵਿਹਲਾ ਵੇਲਾ ਕਰਤਾ ਕੰਮ। ਅੱਡਾ ਓਏ ਦੋ ਤਾਂ ਰਹਿ ਗਈਆਂ ਭਰਾਵਾ ਇਹਨਾਂ 2 ਤੋਂ 3 ਰਹਿ ਗਈਆਂ ਇਹ ਪੈਣੀਆਂ ਵਾ ਬਾਅਦ 'ਚ ਲੇਕਿਨ ਹੁਣ ਵਿਹਲਾ ਹੋ ਗਿਆ ਟਾਈਮ ਦੀ ਟਾਈਮ। ਚੱਲ ਚਕਾ ਪੱਠੇ ਪੈ ਗਏ ਠੰਡੇ ਮੌਸਮ 'ਚ ਖਾਣ। ਠੰਡੇ ਮੌਸਮ ਹੁਣ ਕੰਮ ਰਹਿ ਗਿਆ। ਅੱਜ ਤੇ ਖੁੱਲੇ ਖਾਣੀਏ ਕੋਈ ਨਹੀਂ। ਜੱਟੂ ਦਾ ਕੰਮ ਰਹਿ ਗਿਆ ਹੈ ਜੱਟੂ। ਉਹ ਸੁਬਾ ਹੀ ਸਹੀ ਇਕੱਠਾ ਹੀ ਸਫਾਈਆਂ ਕਰਨੀਆਂ। ਸੁਬਾ ਹੀ ਇਹਨਾਂ ਦੀ ਈਦ ਕਰਨੀ ਆ ਆਪਾਂ। ਸਫਾਈਆਂ ਕਰਨੀਆਂ ਵੈਸੇ ਤੁਸੀਂ ਅੱਜ ਇਹਨਾਂ ਦੀ ਚਾਂਦ ਰਾਤ ਆ ਇਹਨਾਂ ਦੀ ਵੀ। ਇਹਨਾਂ ਦੀ ਚਾਂਦ ਰਾਤ ਹੈਗੀ ਚਾਂਦ ਰਾਤ ਉਹਨਾਂ ਦੀ ਸਫਾਈਆਂ ਹੁੰਦੀਆਂ। ਇਹਨਾਂ ਨੂੰ ਕੱਲ ਬੋਟੀਆਂ ਖਵਾਉਣੀਆਂ ਹਰਾ ਭਰਾ ਜ਼ਿਆਦਾ ਪਾ ਦੇਣਾ। ਤੂੰ ਕਹਿੰਦਾ ਵੀ ਇਹਨਾਂ ਦੀ ਈਦ ਹੋਵੇ ਹੈ ਈਦ ਨਹੀਂ ਪੱਠੇ ਵੀ ਚੰਗੇ ਆ ਲੂਸਣ ਵੀ ਲਾਵੇ ਲਾਏ ਸੀ ਵੱਢਣ ਤੇ ਕਿਉਂਕਿ ਲੂਸਣ ਆਪਣਾ ਬਹੁਤਾ ਵਾ ਤੁਹਾਨੂੰ ਪਤਾ ਲੂਸਣ ਡਿੱਗਦਾ ਪਿਆ ਇਸ ਕਰਕੇ ਨਾ ਲੂਸਣ ਵਢਵਾ ਲਈਦਾ ਵਾ ਲਾਵੇ ਦੇ ਕੋਲੋਂ ਵੀ ਰਗੜ ਕੇ ਉਹ ਵੜ ਦਿੰਦੇ ਆ ਤੇ ਉਹ ਫਾਇਦਾ ਹੋ ਜਾਂਦਾ ਡਾਣਾ ਨਾ ਸੈਮ ਬਸ ਚਲੋ ਲਾਈਫ ਸਪੋਰਟ ਤੇ ਹੁਣ ਨਾ ਲੂਸਣ ਲੈ ਗਏ ਥੋੜਾ ਜਿਹਾ ਦੂਸਰਾ ਲਿਆ। ਥੱਪੀ ਲਿਆ ਵਾ ਸਬੂਤੀ ਪਾ ਦੇਣਾ ਐਂਬਰ ਨੂੰ ਭਾਵੇਂ ਸਬੂਤੀ ਪਾਰੇ ਉੱਤੀ ਪਾ ਦੇ। ਸਬੂਤੀ ਪਾ ਦੇਣੇ ਖੈਰ ਲੂਸਣ ਤੇ ਸਾਫ ਸੁਥਰਾ ਹੈਗਾ ਵਾ ਖਾ ਲੂਗੀ ਤੇ ਤੁਸੀਂ ਆ ਸਫਾਈ ਸ਼ੁਰੂ ਕਰ ਦਿਓ ਹੈ ਅੱਜ ਮਾਸ਼ਾਅੱਲਾ ਸੋਹਣੀ ਸਪਾਈਆਂ ਚਮਕਾ ਕੇ ਦੇਰਾ ਕੱਢ ਦੇਣਾ। ਚਮਕਾਓ ਲੱਗੇ ਅੱਜ ਕਲੀ ਵੀ ਮਾਰ ਦੇਣੀ ਆ ਚੂਨਾ ਇੱਟਾਂ ਨੂੰ ਇੱਟਾਂ ਵੱਧ ਗਿਆ। ਚੂਨਾ ਪਿਆ ਕਿੱਥੇ ਆ ਉਹ ਜਿਹੜਾ ਘੋੜੀ ਲੈ ਲਿਆਏ ਤੁਹਾਡੇ ਉਹ ਬੁਝਿਆ ਚੂਨਾ ਵਾ ਉਹ ਬੁੱਝੇ ਚਮਕ ਮਾਰ ਦੇਣ। ਨਹੀਂ ਵਾਈਟ ਸੀਮੈਂਟ ਹੈਗਾ ਅੱਧੀ ਬੋਰੀ ਪਈ। ਕਿੱਥੇ ਪਈ ਆ ਉਹ ਵਾਈਟ ਸੀਮਰ ਪਿਆ। ਉਹ ਕੌਣ ਲੈ ਕੇ ਆਇਆ ਸੀ ਉਹ ਇੱਕ ਵਾਰੀ ਪਈ ਤੂੰ ਬੋਰੀ ਲਿਆਂਦੀ। ਜਦੋਂ ਆਪਾਂ ਇੱਥੇ ਮਾਰਿਆ ਸਾਰੇ ਵਾਈਟ ਸੀਮੈਂਟ ਲਿਆਂਦੀ। ਅੱਛਾ ਪਤਾ ਨਹੀਂ ਮੈਨੂੰ ਯਾਦ ਨਹੀਂਗਾ ਬਾਕੀ ਅਕਸਰ ਵੀਰ ਭਰਾ ਕਹਿੰਦੇ ਸੀ ਭਾਈ ਪਤਾ ਨਹੀਂ ਪਲਸਤਰ ਕਰੋ ਮਾਲ ਵਾਲੇ ਅੰਦਰ ਨੂੰ ਸਹੀ ਸਰ ਹਲੇ ਗੱਲ ਇੰਨੀ ਕੀ ਆ ਹਲੇ ਆਹ ਨਿਬੜ ਜਾਵੇ ਕਿ ਵੀ ਜਿਹੜਾ ਸਭ ਤੋਂ ਔਖਾ ਕੰਮ ਆ ਠੀਕ ਆ ਬਾਕੀ ਸਾਡਾ ਕਿਸੇ ਪਾਸੇ ਧਿਆਨ ਨਹੀਂ ਹੈਗਾ ਨਾ ਆਪਾਂ ਦੇ ਸਕਦੇ ਆ ਪੂਰੇ ਨਹੀਂ ਆ ਸਕਦੇ ਜਿਹੜੀ ਸਿੱਧੀ ਗੱਲ ਆ ਸਿਆਣੇ ਕਹਿੰਦੇ ਆ ਵੀ ਅੱਜ ਕੱਲ ਤੇ ਕੁੱਕੜਾਂ ਦਾ ਖੁੱਡਾ ਜੇ ਬਣ ਜਾਵੇ ਚੱਜ ਨਾਲ ਤੇ ਉਹ ਵੀ ਬੜੀ ਗੱਲ ਆ ਹੈ ਕੱਲ ਸਾਡਾ ਮਾਮਾ ਆਇਆ ਬੀਬੇ ਨੂੰ ਈਦ ਦੇਣ ਕਹਿੰਦਾ ਅੱਜ ਕੱਲ ਤੇ ਲੋਕੀ ਜਿੰਨੀ ਮਹਿੰਗਾਈ ਹੋਈ ਪਈ ਆ ਕੁੱਕੜਾਂ ਦਾ ਖੁੱਡਾ ਨਹੀਂ ਬਣਦਾ ਤੁਸੀਂ ਘਰ ਬਣਾਈ ਖੜੇ ਬੜੀ ਗੱਲ ਆ ਸੋ ਆਹ ਗੱਲ ਆ ਸਾਰਾ ਕੁਝ ਸੈੱਟ ਕਰਨਾ ਆ ਵੀ ਹਲੇ ਬਹੁਤ ਕੁਝ ਕਰਨਾ ਵਾ ਠੀਕ ਆ ਲੇਕਿਨ ਇਹ ਸਾਰਾ ਕੁਝ ਬੜੇ ਰਿਦਮ ਨਾਲ ਬੜੇ ਆਰਾਮ ਸਕੂਨ ਨਾਲ 6 ਮਹੀਨਿਆਂ ਨੂੰ ਕਰਾਂਗੇ ਜਦੋਂ ਵੀ ਇਹ ਬੜੇ ਸਕੂਨ ਨਾਲ ਹੁੰਦਾ ਇੱਕੋ ਦਮ ਨਹੀਂ ਆਪਾਂ ਕਰ ਸਕਦੇ ਠੀਕ ਆ ਜਦੋਂ ਅੱਲਾ ਨੇ ਤੌਫੀਕ ਦਿੱਤੀ। ਹਾਂ ਜਦੋਂ ਰੱਬ ਦੇ ਮਨਜ਼ੂਰ ਹੋਇਆ ਲੇਕਿਨ ਕਰਨਾ ਸਾਰਾ ਕੁਝ ਹੋਏਗਾ ਇੱਕ ਵਾਰੀ ਮਕਾਨ ਬਣ ਜਾਣ ਇਹ ਸਾਰਾ ਪ੍ਰੋਪਰ ਐਂਡ ਹੋ ਜਾਵੇ ਉਸ ਤੋਂ ਬਾਅਦ ਅਗਲਾ ਸੈਟਅਪ ਆ ਕਿ ਆਪਾਂ ਡੇਰਾ ਬਣਾਉਣਾ ਵਾ ਮਾਲ ਵਾਲਾ ਸੈਟਅਪ ਕਰਨਾ ਉਹ ਕਰਨਾ ਇਹ ਕੰਮ ਬਾਅਦ ਦਾ ਦੇਣਾ ਹਾਂ ਕਰ ਦੇਣਾ। ਇਹ ਬਾਅਦ ਦੀ ਗੱਲ ਆ ਫਿਰ ਇੱਕ ਦੋ ਭਰਾ ਕਹਿੰਦੇ ਸੀ ਝੋਟੀਆਂ ਪਾ ਲਓ ਤੇ ਗਾਵਾਂ ਅੱਜ ਕੱਲ ਤਾਂ ਖੋਟੀਆਂ ਵੀ ਪੈਂਦੀਆਂ ਝੋਟੀਆਂ ਖਵਾਉਣੀਆਂ। ਭਾਈ ਨਹੀਂ ਪੈਂਦੀਆਂ ਵਾ ਜਿਹੜੇ ਪਾਉਂਦੇ ਆ ਯਾਰ ਲੇਕਿਨ ਆਪਣੇ ਕੋਲੇ ਨਾ ਹਲੇ ਉਹ ਸੈਟਅਪ ਨਹੀਂ ਹੈਗਾ ਝੋਟੀਆਂ ਵਾਲਾ ਵੀ ਮਤਲਬ ਝੋਟੀਆਂ ਪਾਵਾਂਗੇ
ਪਾਉਣੀਆਂ ਵੀ ਹੈਗੀਆਂ, ਲੇਕਿਨ ਹਲੇ ਫਿਲਹਾਲ ਦੀ ਘੜੀ ਜੋ ਹੈਗਾ ਵਾ ਉਹ ਸ਼ੁਕਰ ਆ ਰੱਬ ਦਾ, ਬਾਅਦ 'ਚ ਵੀ ਸ਼ੁਕਰ ਹੀ ਹੋਏਗਾ ਇਨਸ਼ਾਅੱਲਾ। ਲੇਕਿਨ ਇਹ ਆ ਵੀ ਫਿਲਹਾਲ ਦੀ ਘੜੀ ਜੋ ਹੈਗਾ ਵਾ ਉਹਦੇ ਉੱਤੇ ਸਿਰਫ ਕੰਮ ਕਰ ਰਹੇ ਆ। ਅੱਬਾ ਸਾਡਾ ਗਾਵਾਂ ਦਾ ਹੀ ਆ। ਹਾਂ, ਜਦੋਂ ਸਾਡੇ ਹੱਥ ਵਸ ਆਇਆ ਉਦੋਂ ਹੌਲੀ ਹੌਲੀ ਚੇਂਜ ਵੀ ਕਰਾਂਗੇ। ਬਾਪਾ ਤਾਂ ਸਾਡਾ ਕੁਕੜੀ ਨਹੀਂ ਸਾਨੂੰ ਵੇਚਣ ਦਿੰਦਾ, ਗਾਂ ਤੇ ਬੜੀ ਦੂਰ ਦੀ ਗੱਲ ਆ। ਸੋ ਵੇਚ ਕੇ ਹੀ ਆਉਣਾ ਵਾ, ਆਪਾਂ ਕਿਹੜਾ ਸਰਕਾਰੀ ਨੌਕਰੀ ਕਰਦੇ ਆ ਜਾਂ ਆਪਣਾ ਕੋਈ ਬਿਜ਼ਨਸ ਆ। ਆਹੀ ਕੰਮ ਕਰ ਆ ਮਾਲ ਡੰਗਰ ਵਾਲਾ। ਆਪਣੀਆਂ ਕਰੀਏ ਮਿੱਲਾਂ ਚੱਲਦੀਆਂ ਪਿੱਛੇ। ਸੋ ਆਹ ਚੱਕਰ ਆ। ਸੋ ਨਾਲ ਦੀ ਨਾਲ ਜਿਹੜੀਆਂ ਚੀਜ਼ਾਂ ਹੋ ਗਈਆਂ ਉਹ ਹੋਈ ਜਾਂਦੀਆਂ, ਜਿੰਨਾ ਰੱਬ ਨੇ ਤੌਫੀਕ ਦਿੱਤਾ। ਬੜੀ ਦੂਰੋਂ ਆਏ ਆ, ਸਿੱਧੀ ਗੱਲ ਆ, ਕਿਉਂ ਜੱਟੂ ਸਾਹਿਬ? ਠੀਕ ਆ, ਬੜੀ ਦੂਰੋਂ ਆਏ ਆ, ਬੜਾ ਕੁਝ ਵੇਖਿਆ ਅਲਹਮਦੁਲਿਲਾ। ਹੁਣ ਜੋ ਰੱਬ ਨੇ ਵਿਖਾਇਆ ਉਹਦਾ ਵੀ ਸ਼ੁਕਰ ਆ। ਠੀਕ ਆ, ਸੋ ਇਹ ਸਾਰਾ ਕੁਝ ਹੌਲੀ ਹੌਲੀ। ਬਾਕੀ ਵੀਰ ਭਰਾ ਜਿਹੜੇ ਸਾਰੇ ਆ ਵੇਖਦੇ ਆ, ਸਮਝਦੇ ਆ, ਬਾਹਰ ਅੰਦਰ ਗਏ ਹੋਏ ਜਿਹੜੇ ਉਹ ਵੀ ਸਮਝਦੇ ਆ ਕਿ ਚੀਜ਼ਾਂ ਬਹੁਤ ਹੌਲੀ ਹੌਲੀ ਤੇ ਇੱਕ ਟਾਈਮ ਮੰਗਦੀਆਂ। ਸੋ ਟਾਈਮ ਲੱਗੇਗਾ ਇਨਸ਼ਾਅੱਲਾ। ਤੁਸੀਂ ਜੁੜੇ ਰਹਿਣਾ ਨਾਲ, ਤੁਸੀਂ ਦੇਖੋਗੇ ਕਿ ਇਨਸ਼ਾਅੱਲਾ ਆਪਾਂ ਹੌਲੀ ਹੌਲੀ ਕਿੱਥੋਂ ਦਿਨ ਕਿੱਥੇ ਲੈ ਜਾਣੇ ਫੇਰ ਨੇ ਤਾਂ ਰੱਬ ਨੇ ਆ, ਮਿਹਨਤ ਬੰਦੇ ਨੇ ਕਰਨੀ ਆ ਤੇ ਇਨਸ਼ਾਅੱਲਾ ਅੱਲਾ ਖੈਰ ਕਰੇਗਾ। ਤੇ ਬਾਕੀ ਮੈਂ ਕਿਹਾ ਕੁਝ ਗੱਲਾਂ ਦੇ ਜਵਾਬ ਨਾਲ ਦੇ ਦੇਵਾਂ ਤੇ ਮੈਨੂੰ ਫਿਰ ਚੇਤਾ ਭੁੱਲ ਜਾਂਦਾ। ਤੇ ਜੱਟੂ ਇਧਰ ਹੁਣ ਤੁਸੀਂ ਕਰ ਦਿਓ ਸਫਾਈ ਆ ਫੋੜੇ ਨਾਲ ਹੀ, ਤੇ ਮੈਂ ਜਰਾ ਲੂਸਣ ਦਾ ਥੱਬਾ ਲਿਆਵਾਂ ਤੇ ਉਹ ਮੈਂ ਅੰਬਰ ਨੂੰ ਛੱਡਾਂਗਾ। ਮੁੜ ਕੇ ਉਹ ਮਿਨੀ ਉਹਦੀ ਕਰਨੀ ਹੈ। ਤੁਸੀਂ ਹਾਂ ਉਹਦੇ ਵਿੱਚ ਫੋੜਾ ਮਾਰ ਦੇਣਾ। ਸਵੇਰੇ ਕਿਤੇ ਲੱਗਦਾ ਧੁੱਪ ਨਿਕਲੇ ਉਹਨਾਂ ਦੇ ਚਮਕਾਰੇ ਨਿਕਲ ਜਾਣੇ ਹਰ ਸ਼ਾਇਦ। ਹਾਂ, ਫਿਰ ਪਾਣੀ ਛੱਡ ਦਈਏ ਹਰ ਸ਼ਾਇਦ। ਲੋ ਜੀ, ਲੂਸਣ ਵੱਡਿਆ ਪਿਆ ਵਾ, ਲਾਵੇ ਲਾਏ ਸੀ ਤੇ ਵੱਢ ਕੇ ਚਲੇ ਗਏ ਆ ਭਾਈ ਇੰਨਾ ਸਾਰਾ। ਤੇ ਇਹ ਆਪਾਂ ਚੱਕ ਕੇ ਪਹਿਲਾਂ ਵਿੱਚ ਪਾ ਦਈਏ ਥੋੜਾ ਜਿਹਾ ਘੋੜੀ ਨੂੰ, ਉਸ ਤੋਂ ਬਾਅਦ ਬਾਕੀ ਚੱਕ ਕੇ ਸਿੱਟ ਦਾਂਗੇ ਤਾਂ ਕਿ ਪੱਠਿਆਂ 'ਚ ਆਪਾਂ ਦਈਏ ਕੁੱਤਰ ਸਾਫ ਸੁਥਰਾ ਗਿਆ ਨਾ ਜਿਹੜਾ ਥੱਬੀ ਉਹ ਚੱਕ ਲੈਂਦੇ ਆ। ਲੈ ਵੀ ਖਾ ਐਂਬਰ ਰਾਣੀਏ ਪੱਠੇ ਸਕੂਨ ਦੇ ਨਾਲ। ਤੇ ਇੱਕ ਭਰਾ ਕਹਿੰਦਾ ਵੀ ਇਹਨਾਂ ਇਹਦੇ ਲਾਗੇ ਕਿਸੇ ਉੱਪਰੇ ਬੰਦੇ ਨੂੰ ਕਰਕੇ ਵੇਖਿਓ ਕਿ ਹੋ ਸਕਦਾ ਇਹ ਕੰਨ ਪਿਛਾਂ ਨੂੰ ਕਰੇ, ਤੇ ਫਿਰ ਕਹਿੰਦੇ ਜੀ ਪਾਸ ਆ ਫਿਰ ਗੱਬਣ। ਤੇ ਇਦਾਂ ਦਾ ਹੁਣ ਕੋਈ ਹਿਸਾਬ ਨਹੀਂ ਹੈਗਾ। ਆਪਾਂ ਨਾ ਹੁਣ ਡਾਕਟਰ ਨੂੰ ਚੈੱਕ ਕਰਾਵਾਂਗੇ ਇਨਸ਼ਾਅੱਲਾ, ਅਲਟਰਾਸਾਊਂਡ ਹੀ ਕਰਵਾਵਾਂਗੇ ਤਾਂ ਕਿ ਜਿਹੜੀ ਕਨਫਰਮੇਸ਼ਨ ਉਹ ਪੱਕੀ ਹੋਵੇ। ਮਤਲਬ ਐਵੇਂ ਆਪਾਂ ਆਪਦੇ ਆਪਣੇ ਗੈਸ ਨਾ ਲੱਗਦੇ ਹੋਣ, ਆਪਾਂ ਪੱਕੀ ਜੀ ਓਕੇ ਕਰਾਂਗੇ ਇਨਸ਼ਾਅੱਲਾ। ਇਹ ਸਵੇਰੇ ਆ ਤੇ ਪਰਸੋਂ ਜਾਂ ਚੌਥ ਮਤਲਬ ਹੈ ਨਾ, ਡਾਕਟਰ ਨੂੰ ਬੁਲਾ ਕੇ ਆਪਾਂ ਅਲਟਰਾਸਾਊਂਡ ਕਰਾ ਦਾਂਗੇ ਇਨਸ਼ਾਅੱਲਾ, ਫਿਰ ਆਈਡੀਆ ਹੋ ਜਾਏਗਾ। ਹਾਂ ਵੀ ਮੁੰਡਿਓ, ਕੀ ਬਣਦਾ ਪਿਆ? ਸਫਾਈ ਸ਼ੁਰੂ ਕਰਤੀ ਆ? ਚਲੋ ਅੱਲਾ ਖੈਰ ਕਰੇ। ਲੋ ਜੀ ਮਾਸ਼ਾਅੱਲਾ ਸੈਮ ਤੇ ਜੱਟੂ ਨੇ ਸਫਾਈ ਕੀਤੀ ਸ਼ੁਰੂ। ਫੋੜਾ ਛੋੜਾ ਮਾਰ ਕੇ ਤੇ ਬੌਕਰ ਮਾਰ ਦਿਓ ਖੁੱਲੀ ਜੀ ਰੱਖ ਕੇ। ਚਾਚਾ ਆਇਆ ਤੇ ਚਾਚਾ ਕੀ ਹਾਲ ਚਾਲ ਆ? ਪਹਿਲਾਂ ਤਾਂ ਤੈਨੂੰ ਈਦ ਮੁਬਾਰਕ ਜਿਹੜੀ ਤੁਸੀਂ ਕੱਲ ਕੀਤੀ ਹੋਈ ਸੀ ਹੈਂ। ਤੇ ਆਇਆ ਬਸ ਨਾ ਸਾਨ ਜਿਹਾ ਹੀ ਕੀਤਾ ਸਾਡੇ ਤੇ ਆ ਕੇ, ਮੈਂ ਹਿਸਾਬ ਲਾਇਆ। ਮੈਂ ਅੱਜ ਕਦੀ ਵੀ ਨਹੀਂ ਸੀ ਆਉਣਾ, ਭਾਵੇਂ ਕੁਛ ਹੋ ਜਾਂਦਾ। ਅੱਛਾ, ਸੋਚਿਆ ਹੋਇਆ ਸੀ ਮੈਂ ਜੁਮਾ ਭਾਈ ਪੜ੍ਹਨਾ ਨਹੀਂ ਜੁਮਾ ਤਾਂ ਪੜ੍ਹਨਾ। ਮੈਂ ਕਿਹਾ ਯਾਰ ਚਲੋ ਜੁਮਾ ਪੜ੍ਹ ਕੇ ਫਿਰ ਦੁਬਾਰਾ ਆ ਜਾਏਗਾ। ਇਹ ਹੁਣ ਕੀ ਕਰਨ ਲੱਗਾ ਮੈਂ? ਵੇਲਾ ਦੀ ਮੈਂ ਕਿਹਾ 11 ਵਜੇ ਖਾ ਕੇ ਤੇ ਲੈ ਕੇ ਆਉਂਦਾ। ਨਹੀਂ ਤੂੰ ਤਾਂ ਕੱਲ ਈਦ ਕੀਤੀ ਬੈਠਾ ਸੀ ਨਾ। ਚੱਕਰ ਤੇ ਸੁੱਤਾ ਰਿਹਾ, ਮੈਂ ਕਿਹਾ ਈਦ ਆਊਗੀ ਤਾਂ ਉੱਠੂਗਾ। ਈਦ ਹੋਊਗੀ ਤਾਂ ਉੱਠੂਗਾ। ਨਾ ਈਦ ਹੋਵੇ ਤੇ ਨਾ ਤੂੰ ਉੱਠੇ। ਇੱਧਰ ਮੇਰੇ ਚਾਚੇ ਤੇ ਕੰਮ ਚੈੱਕ ਕਰ। ਐਵੇਂ ਜਾਣ ਕੇ ਡਰਾਮੇ ਸ਼ੁਰੂ ਕਰਤੇ ਇਹਨੇ ਵੀ ਮੈਂ ਕੰਮ ਕਰਦਾ ਪਿਆ ਵਾਂ। ਚਾਚਾ ਇਹਦੀ ਆਪਾਂ ਨੂੰ ਲੋੜ ਹੈਗੀ ਸੀ, ਬਾਅਦ ਚਲਾ ਲੈਂਦੇ ਆਪਾਂ। ਹੋਰ ਤੈਨੂੰ ਤੇਰੀ ਲੋੜ ਲੋੜ ਜਿਹੜੀਆਂ ਹੈਗੀਆਂ ਉਹ ਬਹੁਤ ਜ਼ਿਆਦੀਆਂ ਵਾ। ਇੱਕੋ ਕੁਛ ਨਹੀਂ ਨਾ ਚਾਚਾ, ਚਲੋ ਖੈਰ ਆ ਲਾ ਕੇ ਤੇ ਬਸ। ਕਿਉਂ ਸਾਵਰ ਸਾਹਿਬ? ਤੇਰੇ ਚਾਚੇ ਨੂੰ ਤੈਨੂੰ ਪਤਾ ਹੀ ਯਾਰ, ਅਸੀਂ ਤੇ ਤੁਹਾਡੇ ਕੋਲ ਦਿਹਾੜੀਦਾਰ। ਅਸੀਂ ਆ ਗਏ ਆ। ਅਸੀਂ ਹੈ ਵੀ ਦਿਹਾੜੀਦਾਰ। ਠੇਕੇਦਾਰ ਤੇਰਾ ਹੋ ਠੇਕੇਦਾਰ ਮੇਰਾ ਕਹਾਣੀ ਬਾਜੀ ਬਣਾ। ਤੈਨੂੰ ਪਾਈ ਨਹੀਂ। ਨਹੀਂ ਮੈਨੂੰ ਤਾਂ ਪਾਉਣਾ ਨਹੀਂਗਾ, ਲੇਕਿਨ ਕੋਸ਼ਿਸ਼ ਤੇਰੀ ਹੁੰਦੀ ਆ, ਪੈਂਦੀ ਨੀ ਗੀ। ਇਹਦੀ ਗੱਲ ਆ, ਹਾਂ ਤੈਨੂੰ ਕਦੀ ਪਾਈ ਨਹੀਂ। ਆਹ ਕਹਾਣੀ ਬਾਜ ਵਾਲੀ ਗੱਲ ਤੂੰ ਐਵੇਂ ਨਹੀਂ ਫੜੀ ਆ। ਕਹਾਣੀ ਜਿੱਦਣ ਪਾਈ ਹੈ ਨਾ ਮੈਂ ਪਾਉਣੀ ਬਾਈ 10 ਵਾਲੀ। ਨਹੀਂ ਉਹ ਨਹੀਂ ਸਾਨੂੰ ਉਹ ਤੋਂ ਬੜਾ ਵੀ ਸਾਨੂੰ ਉਦਾਂ ਆਪ ਜਾਲੀ ਕੋ ਭਾਲਾ ਤੇ ਠੀਕ ਆਪ ਜਾਲੀ ਮੈਂ ਪਾਉਂਦਾ ਹੀ ਨਹੀਂ। ਬਾਈ ਤੇ ਮੈਂ ਬਾਈ 10 ਵਾਲੀ ਪਾਉਣੀ। ਉਹਦੇ ਕੋਲ ਜਾ ਸਿੱਖਣੀ ਵੀ ਕਹਾਣੀ ਪਾਉਣੀ ਕਿਦਾਂ। ਹਾਂ ਇਹ ਹੋ ਸਕਦਾ ਹੈ। ਲੈ ਸਾਡਾ ਸਾਰਾ ਟੱਬਰ ਹੀ ਲਾਇਆ ਅੱਜ ਕੰਮ ਨੂੰ। ਲੈ ਕਿਹੜਾ ਟੱਬਰ ਲਾਇਆ? ਲੈ ਸਾਡਾ ਜੱਟੂ ਕੰਮ ਕਰ ਲਿਆ ਤੇ ਟੱਬਰ ਜੀ ਆ ਗਿਆ ਸਮਝ ਤੂੰ। ਖੜੀ ਕਰ ਦੇ ਇੱਥੇ। ਲਓ ਜੀ ਅੱਛਾ ਆ ਲੱਗ ਗਿਆ ਵਾ ਬਸ। ਠੀਕ ਆ, ਲਾਉਣ ਇਹੀ ਆਏ, ਕਹਿੰਦਾ ਇਹੀ ਲਾਉਣਾ ਬਸ। ਮੈਂ ਕਿਹਾ ਚਲੋ ਵੇਖੋ ਜੋ ਕਰਨਾ ਕਰ ਲਓ। ਠੀਕ ਹੈ ਲੋ ਜੀ ਪੱਠੇ ਦਿੱਤੇ ਆ ਪਾ ਤੇ ਹੁਣ ਲਾਉਣ ਲੱਗੇ ਆ ਰੇੜਾ। ਕੱਲ ਦਾ ਇੱਥੇ ਖੜਾ ਸੀ, ਧੁੱਪ ਨਿਕਲਿਆ ਸੀ ਅੱਜ
ਤੇ ਨਾ ਪੱਠੇ ਐਵੇਂ ਛੇਕਾ ਮਾਰਨ ਲੱਗ ਪੈਣਗੇ ਤਾਂ ਲਾ ਜੇ ਕਿੱਥੇ ਸੀ ਤੇ ਧੋਪਣਾ ਕਿੱਥੇ ਆ ਗਿਆ ਉਰੇ ਨੂੰ ਕੱਟ ਪੱਠੇ ਨਹੀਂ ਪੈ ਜਾਣ ਦੇ ਤੂੰ ਕੁਛ ਨਹੀਂ ਹੁੰਦਾ ਕੱਟ ਥੋੜਾ ਜਾਣ ਦੇ ਬਸ ਜੱਟੂ ਆਇਆ ਜੱਟ ਅੱਲਾ ਦੀ ਸਪੁਰਦ। ਅੱਛਾ ਸੁਣ, ਟਰੈਕਟਰ ਲਾਉਣਾ ਸਾਈਡ ਤੇ ਪੱਠੇ ਲਾਓ ਉਤੋਂ, ਅੱਧੇ ਥੱਲੇ ਸਿੱਟ ਦਿਓ ਤੇ ਅੱਧੇ ਉੱਤੇ ਪੈ ਰਹਿਣ ਦਿਓ ਤਾਂ ਕਿ ਜਿਹੜਾ ਨਾ ਸਮੈਲ ਸਮੂਲ ਨਾ ਆਵੇ ਪੱਠਿਆਂ ਚੋਂ। ਲੋ ਜੀ ਪੱਠੇ ਚੱਕਦੇ ਪਏ ਆ। ਮੈਂ ਕਿਹਾ ਵੀ ਆ ਵੀ ਪੰਡਾਂ ਜਿਹੜੀਆਂ ਦੋ ਨਾ ਚੱਕ ਲਈਏ ਲੂਸਣ ਦੀਆਂ, ਤੇ ਇੱਕ ਪੰਡ ਜਿਹੜੀ ਐਂਬਰ ਨੂੰ ਕੁਤਰ ਕੇ ਪਾ ਦਾਂਗੇ ਤੇ ਇੱਕ ਕੁਤਰ ਦਾਂਗੇ ਮਾਲ ਦੇ ਪੱਠਿਆਂ ਦੇ ਵਿੱਚ ਮਿਕਸ ਕਰ ਦਾਂਗੇ। ਲੋ ਸੈਂ ਸਾਹਿਬ ਚਕਾਓ ਸਾਨੂੰ। ਲੋ ਜੀ ਭਰ ਲਈ ਦੂਜੀ ਪੰਡ ਵੀ। ਤੇ ਮੈਂ ਤੇ ਜੱਟੂ ਆ ਕੇ ਗੱਲ ਕਰਦੇ ਸੀ, ਮੈਂ ਕਿਹਾ ਵੀ ਸ਼ਹਿਰੀ ਨਿਆਣੇ ਸਾਡੇ ਤੋਂ ਫਿਰ ਨੰਬਰ ਲੈ ਗਏ, ਅਸੀਂ ਫਿਰ ਪੱਠਿਆਂ ਦੇ ਟੱਕ ਦੇ ਵਿੱਚ ਹੀ ਆ। ਤੇ ਇਸ ਟਾਈਮ ਹੋ ਰਹੀ ਹੋਣੀ ਕਟਿੰਗ ਸ਼ਟਿੰਗ ਈਦ ਦੀ ਤਿਆਰੀ। ਫੇਸਲਾ ਉਹਨਾਂ ਦੇ ਪਾਰਸਲ ਆ ਰਿਹਾ ਹੁਣੇ, ਸਾਡੇ ਪਾਰਸਲ ਮਾਲ ਮੰਗਦਾ ਪਿਆ। ਆ ਜਨਤਾ ਦੇ ਪਾਰਸਲ ਆ ਰਹੇ ਹੋਣੇ ਆ, ਵੀ ਸੂਟ ਆ ਰਿਹਾ, ਸ਼ਾਪਿੰਗ ਈਦ ਦੀ ਹੋ ਰਹੀ ਹੋਣੀ ਆ ਆਨਲਾਈਨ ਤੇ ਫੇਸ਼ੀਅਲ ਆ ਰਿਹਾ ਆ। ਤੈਨੂੰ ਵਿਖਾਉਣਾ ਆ ਅੰਮੀ ਮੈਂ ਸੂਟ ਲਿਆਇਆ ਤੇ ਅਸੀਂ ਵਿਖਾਉਣਾ ਆ ਵੇਖ ਹੱਥ ਹਰੇ ਆ। ਆ ਹਰੇ ਲੱਗੇ ਹੱਥ ਨੂੰ। ਕੋਈ ਨਹੀਂ ਇਹ ਭਾਈ ਗੱਲ ਪਤਾ ਕੀ ਆ, ਸ਼ੁਕਰ ਆ ਰੱਬ ਦਾ। ਰੱਬ ਨੇ ਕੀ ਕਹਿੰਦੇ ਹੁੰਦੇ ਆ ਕਿ ਦੁੱਧ ਪੁੱਤਲਾ ਕੀਤਾ ਹੋਇਆ ਵਾ, ਮਾਲ ਡੰਗਰ ਹੈਗਾ ਵਾ। ਇਹ ਨਾ ਸਵੇਰੇ ਡੱਬਾ ਫੜ ਕੇ ਡੋਲੂ ਫੜ ਕੇ ਤੇ ਕਿਸੇ ਜਾਂਦੇ ਹੋਈਏ, ਉਤੋਂ ਆ ਹੀ ਕੰਮ ਚੰਗਾ ਹੈ। ਕਿਲੋ ਇੱਥੋਂ ਲਾ ਲਈਏ, ਕਿਲੋ ਇੱਥੋਂ ਲੈ ਲਈਏ। ਹਾਂ ਨਾਈ ਦਾ ਤਰਲਾ ਬਸ ਪਾਉਣਾ ਹਲੇ ਕਿ ਵੀ ਭਰਾਵਾ ਕੋ ਰਾਤ ਨੂੰ 11-12 ਵਜੇ ਜੇ ਖਾਸ ਕਰ ਦੇਵੇਂਗਾ ਤੇ ਮਿਹਰਬਾਨੀ। ਫਿਸ਼ਲ ਤੇ ਬੜੀ ਦੂਰ ਦੀ ਗੱਲ ਆ। ਅੱਜ ਕੱਲ ਨਾਈਆਂ ਦੇ ਵੀ ਨਹੀਂ ਨਖਰੇ ਮੁੱਕਦੇ ਭਾਈ ਦਰਜੀ ਤੇ ਨਾਈ ਰੋਜੇ ਪੂਰੇ ਹੀ ਉਹਨਾਂ ਦੀ ਧੁੰਮ ਪਈ ਰਹੀ ਆ ਹੈ। ਇਹ ਆ ਮੈਨੂੰ ਲੱਗਦਾ ਮਗਰਾ ਬਹੁਤਾ ਵੱਡਾ ਪਾਤਾ ਵਾ। ਯਾਰ ਕੋਈ ਰੋਲਾ ਨਹੀਂ। ਅੱਲਾ ਹੀ ਚੱਲ ਸੁਭਾਨ ਥੋੜੇ ਜਿਹੀ ਕੱਢ ਲਈਏ, ਨਹੀਂ, ਨਹੀਂ। ਬੰਨਿਆ ਨਹੀਂ ਜਾਣਾ। ਬਣਿਆ ਜਾਊਗਾ। ਬਣਾ ਦੂ ਸੈਮ ਬਣਾ ਮੜੇ ਜਾਈਆ। ਲੋ ਜੀ ਇੱਧਰ ਸਪੀਡ ਵੱਧ ਗਈ ਆ, ਨਾਈ ਦਾ ਫੋਨ ਆ ਗਿਆ ਵੀ ਭੱਜਿਆ ਮੁੰਡਾ ਕਹਿੰਦਾ ਪੰਡ ਸਿੱਟਾਂ ਤੇ ਹੁਣ ਜਾਵਾਂ ਸਿਰ 'ਚ ਭਾਂ ਪੱਠੇ ਹੁਣ ਉੱਥੇ ਆ ਕੈਂਚੀ ਨਾ ਚੱਲੇ। ਵੱਡੀ ਪੰਡ ਚੱਕ ਰਹੀ ਨਾਈ ਦੇ ਚਾਹ 'ਚ ਤੇ ਓਏ ਉਹਨੇ ਕਿਹਾ ਭੱਜਿਆ ਕੋਈ ਹੋਰ ਨਾ ਆ ਜੇ। ਚੱਲ ਨਿਕਲ ਭਾਈ ਹਮਾਮ ਵਾਲੇ ਦਾ ਫੋਨ ਆਇਆ ਤੇ ਕਹਿੰਦਾ ਆ ਜਾ। ਮੈਂ ਗਿਆ ਤੇ ਜਦੋਂ ਪਹੁੰਚੇ ਜਾ ਕੇ ਤੇ ਉੱਥੇ ਰਾਸ਼ ਹੀ ਰਾਸ਼। ਅਖੇ ਘੰਟਾ ਬਹਿਣਾ ਪੈਣਾ। ਮੈਂ ਕਿਹਾ ਆਹ ਤੇ ਕੰਮ ਦਾ ਟਾਈਮ ਆ ਭਰਾਵਾ, ਇੱਥੇ ਘੰਟਾ ਕਿਹੜਾ ਬਈਏ। ਜੇ ਤੇ ਰਾਤ ਨੂੰ ਵਾਰੀ ਆ ਗਈ ਤੇ ਕਰਾ ਲਾਂਗੇ, ਨਹੀਂ ਤੇ ਅੱਲਾ ਦੀ ਸਪੁਰਦ ਈਦ ਸਵੇਰੇ ਏਦਾਂ ਹੀ ਪੜ ਲਾਂਗੇ ਆਪਾਂ, ਕੋਈ ਰੌਲਾ ਨਹੀਂ। ਖੈਰ ਕਰੇਗਾ ਉਸ ਤੋਂ ਬਾਅਦ ਕਰਾ ਕਰੂ ਲਵਾਂਗੇ। ਤੇ ਉਹ ਕਰੋ ਚੈੱਕ ਜਰਾ, 2.5 ਕਿਲੋ ਬਾਜਰਾ ਖਾਦਾ ਟਰਾਲੇ ਦੀ ਟੀਸੀ ਦੇ ਉੱਤੇ ਬੈਠਾ ਹੈ। ਇਹ ਤੂੰ ਭਾਇਆ ਕਾ ਤੂੰ? ਇਹ ਪੰਗੇ ਲੈਣ ਨਹੀਂ ਹਟਦਾ। ਅੱਛਾ ਪੰਗੇ ਲੈਂਦਾ ਤੂੰ ਉੱਤੇ ਬਾਤਾ। ਮੈਂ ਇਹਨੂੰ ਬੜੀ ਵਾਰ ਹਟਿਆ ਮੈਂ ਹੁਣ ਤੇ ਬਾਹ ਗਿਆ, ਹੁਣ ਤੇ ਲੱਥਣ ਨਹੀਂ ਦਿਆ ਡਰਦਾ। ਹਾਂ ਵੀ ਜੱਟੂ ਪੰਗੇ ਕਾੜੇ ਲੈਂਦਾ? ਪੰਗੇ ਲੈਂਦਾ ਕੁੱਕੜ ਨਾਲ। ਕੁੱਕੜ ਆਇਆ ਭਾਈ ਇੱਕ ਨਵਾਂ, ਤੁਹਾਨੂੰ ਕੁੱਕੜ ਵਿਖਾਉਨੇ ਆ ਹੈ। ਪਹਿਲਾਂ ਵੀ ਹੈਗਾ ਸੀ ਤੇ ਉਹ ਆ ਗਿਆ ਵਾ। ਉਹ ਚੈੱਕ ਕਰ ਜੀਓ ਕੋਕੋ। 2.5 ਕਿਲੋ ਬਾਇਰਨ ਸਪਰਿੰਗ ਭਾਜੀ ਦੇ ਯਾਰ 2.5 ਕਿਲੋ ਬਾਇਰ ਨਾਲ ਸਪਰਿੰਗ ਪੈ ਗਏ ਆ ਤੇ ਜੇ 5 ਕਿਲੋ ਬਹਿ ਗਏ ਭਾਵੇਂ ਚੰਦ ਤੇ ਪਹੁੰਚ ਜਵੇ। ਕਿਲੋ ਹੋਰ ਫਾਸਲਾ ਨੇੜੇ ਲਾ ਜਾ। ਤੂੰ ਕਹਿੰਦਾ ਇਹ ਨਵਾਂ ਆਇਆ ਤੇ ਵੇਖੀ ਉਹਨੂੰ ਐ ਮਾਰਦਾ ਤੇ ਉਹ ਮੈਂ ਕਿਹਾ ਨਾ ਸਵੇਰੇ ਜਿਹੜਾ ਗੋਸ਼ਤ ਨਾਲ ਲੈਣਾ ਪਵੇ। ਨਵਾਂ ਆਇਆ, ਨਵੇਂ ਨੂੰ ਮੇਰੇ ਵਾਲੇ ਨੇ ਘਮਾ ਕੇ ਮਾਰਿਆ ਬੂਹੇ 'ਚ। ਅੱਛਾ ਮੁੜ ਕੇ ਇਹਨੇ ਮੇਰੇ ਵਾਲੇ ਨੂੰ ਚੱਕ ਕੇ ਨਾ ਜਾਲੀ ਵਾਲਾ ਕਰਤਾ। ਜਾਲੀ 'ਚ ਵਜੂ ਬਾਹਰ ਮੈਂ ਕਿਹਾ ਫੜ ਲਾ ਨਾ ਐਵੇਂ ਕੀਤੀ ਆ ਹੈ। ਤੇ ਮੈਂ ਤੇ ਨਵੇਂ ਦੇ ਉਹਦੇ ਜਿਹੜੇ ਖਾਰਾ ਵਾ ਕੇਲਾ ਮੈਂ ਬੰਨਤੇ ਪਹਿਲਾਂ ਹੀ। ਮੈਂ ਕਿਹਾ ਮੈਂ ਅੱਖ ਕੱਢ ਦੂ ਕਿਸੇ ਦੀ ਯਾਰ, ਕਦੀ ਵੀ ਲੜ ਸਕਦੇ। ਹਾਂ ਤੇ ਇਹ ਮੱਛਰੀ ਆ ਚੈੱਕ ਕਰ ਤੂੰ, ਆ ਚੈੱਕ ਕਰ ਤੂੰ ਇਹਦੇ ਕੰਮ ਚੈੱਕ ਕਰ ਤੂੰ। ਮਗਰ ਕੋਕੋ ਇਹਨੇ 2.5 ਕਿਲੋ ਬਾਇਰਾ ਖਾਦਾ, ਕੋਕੋ ਨੂੰ 10 ਕਿਲੋ ਦੁੱਧ ਪੀਤਾ ਹੋਇਆ। ਇਹਦੇ ਕੰਮ ਚੈੱਕ ਕਰੇ ਨਾ। ਕਹਿੰਦੀ ਤੇਰਾ ਮੈਂ 2.5 ਕਿਲੋ ਕਰਦੀ ਹੁੰਦਾ ਯਾਰ ਕੋਕੋ ਬਾਂਦਰੀ ਆ ਪੂਰੀ। ਤੇ ਮਾਸ਼ਾਅੱਲਾ ਲਓ ਜੀ ਇੱਧਰ ਕਰੋ ਚੈੱਕ, ਆ ਬੜੇ ਖੂਬਸੂਰਤ ਲੱਗ ਰਹੇ ਆ। ਠੀਕ ਆ ਸਨੇਕ ਪਾਮ ਤੇ ਲੱਗੀ ਹੋਈ ਆ ਅਲਹਮਦੁਲਿਲਾ। ਹੋ ਜਾਊਗੀ ਹੁਣ ਕਨਫਰਮ। ਫੜੀ ਇਹਨੂੰ ਕੋਕੋ ਨੂੰ, ਫੜੀ ਸਿਆਮ, ਫੜੀ ਲੈ। ਆ ਕਹਿੰਦਾ ਵੀ ਮੈਂ ਕਹਿੰਦਾ ਮੇਰਾ ਤੇ ਨਾ ਜਿਹੜਾ ਰਹਿ ਨਾ ਜਾਵੇ, ਮੈਂ ਲੈ ਲਾਂ ਸਾਰੇ ਦਾ ਸਾਰਾ ਤੇ ਹੈ ਬਈ। ਕੋਕੋ ਹੈ ਬਾਂਦਰੀਏ। ਇਹਦਾ ਭਰਾ ਵੇਖਿਆ ਸੀ ਸੈਮ ਨੇ ਤੇ ਉਹ ਤੇ ਬਾਈ ਚੰਗਾ ਭਲਾ ਤੇ ਪੈਂਦਾ ਵੀ ਆ, ਉਹ ਤੇ ਜਾਨ ਕੱਢਦਾ ਇਹ ਬੰਦਿਆਂ ਦੀ, ਲੱਤਾਂ ਨੂੰ ਵੜਦਾ ਭੱਜ ਕੇ। ਤੇ ਬਸ ਸਹੀ ਹੈ, ਇਹ ਨਹੀਂ ਹੋਈ। ਉਹ ਤੂੰ ਚੁਰ ਸਭ ਤੁਰ ਜੋ, ਅੱਗੇ ਤੁਰ ਜੋ। ਉਹਦੇ ਜਿੱਡੇ ਪਈ ਜਾਂਦੇ। ਲਓ ਜੀ ਕੁੱਕੜ ਵਿਖਾਉਣ ਲੱਗੇ ਤੁਹਾਨੂੰ, ਕਰੋ ਚੈੱਕ ਜਰਾ। 18 ਬੰਨੀਆਂ ਹੋਈਆਂ ਸੈਮ ਨੇ। ਓਏ ਤੇਰਾ ਨਹੀਂ ਆਉਂਦਾ।
ਯਾਰ ਇਹ ਦਿਖਾਈਏ ਤੇ ਤੇਰਾ ਪੈਰ ਉਹ ਉਂਤਰੀ ਸ਼ਾ ਨਹੀਂ ਖਾਰਾਂ ਬਹੁਤ ਜ਼ਿਆਦਾ ਇਹਦੀਆਂ ਐਡੀਆਂ ਹਾਂ ਕੁੱਕੜ ਚੈੱਕ ਕਰੋ ਜੀ। ਇਹ ਪੂਛ ਹੈ ਨਾ ਐਡੀ ਬੜੀ ਹਾਂ, ਹਾਂ। ਉਹ ਵੇਖੇ ਤੂੰ ਕੁੱਕੜ ਲੱਗਦਾ ਸੋਹਣਾ ਬਣਨਾ ਇਹਨੇ ਬੜਾ ਬਹੁਤ ਚੰਗਾ ਬੜਾ ਕੁੱਕੜ ਪਿਆਰਾ ਕੁੱਕੜਾ ਇਹ ਲੜਾਈਆਂ ਲੜੂਈਆਂ ਨੂੰ ਕਾਲਾ ਵਾ ਬਸ ਅਸੀਂ ਤਾਂ ਬਰੀਡਿੰਗ ਵਾਸਤੇ ਲਿਆਂਤਾ ਭਾਈ ਇਹ ਲਿਆ ਵੀ ਪਹਿਲਾਂ ਵੀ ਬਰੀਡਿੰਗ ਵਾਸਤੇ ਲਿਆ ਸੀ ਉਸ ਤੋਂ ਬਾਅਦ ਇਹ ਚਲਾ ਗਿਆ ਠੀਕ ਆ ਵੀ ਆਂਡੇ ਉਂਡੇ ਲੈਣੇ ਸੀ ਤਾਂ ਕਰਕੇ ਚਲ ਸਭ ਚਲੋ ਇਹਨੇ ਚਪੇੜਾਂ ਖਾ ਲੈਣੀਆਂ ਮੈਨੂੰ ਲੱਗਦਾ ਵੈਸੇ ਹੀ ਚੱਲ ਚੱਲ ਅੱਗੇ ਲੱਗ ਉਹ ਖੁੱਡੇ ਵੀ ਸਾਫ਼ ਕਰਕੇ ਵੇਰੇ ਤੋਂ ਬਾਤ ਹੀ ਵਾਹ ਵਾਹ ਕੀ ਬਾਤ ਆ ਮਾਸ਼ਾਅੱਲਾ ਉਧਰ ਚੈੱਕ ਕਰੋ ਸ਼ਿਕਾਰੀ ਤੇ ਇੱਥੇ ਨਾ ਵੱਧ ਤੋਂ ਵੱਧ ਪਏ ਆ ਵੀ ਕੁੱਕੜ ਤੇ ਕੁੱਕੜ ਬਾਂਗਾ ਦਿੱਤੀ ਜਾਂਦੇ ਆ ਹੈ ਉਹ ਚਲ ਜਾ ਉਹਨੇ ਤੈਨੂੰ ਮਾਰ ਦੇਣਾ ਇਹ ਮੈਂ ਉਹਨੂੰ ਨੀ ਛੱਡਣ ਦਿਆ ਇਹ ਨਹੀਂ ਸਹੀ ਹੈ ਕੋਈ ਰੌਲਾ ਨਹੀਂ ਛੱਡ ਉਹਦਾ ਦੇ ਦਾ ਲੈ ਟਕੜਕੇ ਕਰੋ ਚੈੱਕ ਕੁੱਕੜ ਤੇ ਕੁੱਕੜ ਹੈ ਬਾਂਗ ਵਾਹ ਤੇ ਵਾਹ ਬਾਂਗ ਤੇ ਬਾਂਗ ਪਾਣੀ ਪੂਣੀ ਪਿਆਈ ਜਾਂਦੇ ਅੰਬਰ ਰਾਣੀ ਨੂੰ ਮੈਂ ਕਿਹਾ ਪਾਣੀ ਪੀ ਲਵੇ ਇੱਕ ਵਾਰੀ ਤੇ ਪੱਠੇ ਮੈਂ ਲੱਗਾ ਸੀ ਕੁਤਰਨ ਥੋੜੇ ਕੁਤਰੇ ਤੇ ਅੱਬੂ ਆ ਕੇ ਕੁਤਰਨ ਲੱਗ ਗਏ ਕਹਿੰਦੇ ਪਾਣੀ ਪਿਆ ਤੇ ਫਿਰ ਚੱਕ ਕੇ ਪੱਠੇ ਪਾਵੇਂ ਮੈਂ ਕਿਹਾ ਦੋ ਥੱਬੇ ਕੁਤਰ ਦਿਓ ਤੇ ਮੁੜ ਕੇ ਨਾ ਇਹਨੂੰ ਲੂਸਣ ਜਿਹੜਾ ਲਿਆ ਕੇ ਸਿੱਟਿਆ ਮੈਂ ਕਿਹਾ ਉਹ ਵੀ ਹੁਣ ਪਾਉਣੇ ਅੰਦਰ ਉਸ ਤੋਂ ਬਾਅਦ ਚਵਾਈ ਦਾ ਟਾਈਮ ਹੋ ਜਾਣਾ ਆਲੂ ਲੈ ਸੈਮ ਹੁਣੇ ਮੇਰੇ ਮਗਰੋਂ ਹੀ ਤੇ ਆ ਸਾਰੇ ਤਾੜੋ ਤੂੜੋ ਚੋਰ ਸਾਹਿਬ ਠੀਕ ਆ ਟਾਈਮ ਆਵਾ ਤੁਹਾਨੂੰ ਪਤਾ ਹੋ ਗਿਆ ਕੋਕੋ ਅੱਜ ਪੂਰੀ ਐਕਟਿਵ ਆ ਕੋਕੋ ਨੇ ਕੰਮ ਚੱਕਿਆ ਅੱਜ ਜਿਹੜਾ ਕੋਈ ਕੁੱਕੜ ਆ ਬਤਖਾਂ ਸਾਰਿਆਂ ਦਾ ਮਗਰ ਲੱਗੀ ਆ ਹਾਂ ਕੀ ਆ ਬੁੱਤ ਪੀਲਾ ਹੋਰ ਪੀਣਾ ਤੇ ਪੀਲਾ ਪੀਲਾ ਨਹੀਂ ਚਲੋ ਤੇਰੀ ਮਰਜ਼ੀ ਲੋ ਆਈ ਮੈਂ ਪੱਠੇ ਚੱਕ ਕੇ ਲਿਆਉਣਾ ਵਾ ਜੱਟੂ ਇਹਨਾਂ ਨੂੰ ਨਾ ਸਾਰਿਆਂ ਨੂੰ ਹੌਲੀ ਹੌਲੀ ਤਾੜ ਅੰਦਰ ਜੱਟੂ ਉਹ ਵੀ ਧਿਆਨ ਕਰ ਪੈਪ ਦਾ ਵੀ ਪੈਪ ਤਾਂ ਠੀਕ ਆ ਪੈਪ ਇਹਨਾਂ ਨੂੰ ਪਾਣੀ ਪਿਉਣਾ ਹਲੇ ਇਹਨਾਂ ਨੂੰ ਪਾਉਣਾ ਪਿਉਣਾ ਦੂਰੀ ਵਾਰੀ ਫਿਰ ਆਲੂ ਪਾ ਕੇ ਪਿਆ ਦਿਓ ਇੱਕ ਵੀ ਡਰਮ ਭਰ ਲਓ ਬਸ ਉਹ ਡਰਮ ਭਰ ਜੱਟੂ ਕੋਕੋ ਹਰ ਜਾ ਚੱਲ ਜਰਾ ਕੋਕੋ ਹੌਲੀ ਨਹੀਂ ਪਾਉਣੇ ਖਾਣਾ ਨੂੰ ਪਾਣੀ ਆਈ ਵਧੇ ਠੀਕ ਆ ਅੱਛਾ ਚੁਆਈ ਜੇ ਠੀਕ ਆ ਆ ਬਹੁਤ ਜ਼ਿਆਦਾ ਵਾ ਕੱਢ ਦੁਬਾਰਾ ਥੋੜੇ ਕੱਢ ਦੇ ਆ ਜੱਟੂ ਓਏ ਚੱਲ ਬਈ ਚੱਲ ਪਾਣੀ ਇੱਧਰ ਵੀ ਪਾ ਪਤਾ ਕਬੂਤਰਾਂ ਨੂੰ ਥੋੜਾ ਜਿਹਾ ਵਿੱਚ ਦੇ ਕਬੂਤਰਾਂ ਨੂੰ ਪਾ ਦਿੰਨੇ ਜੱਟੂ ਕੈਨ ਇੱਕ ਭਰ ਲਿਆ ਕੈਨ ਇੱਕ ਭਰ ਕੇ ਨਾ ਸਾਫ ਸੁਥਰਾ ਬਤਖਾਂ ਦੇ ਬਈ ਚੰਗੇ ਕੰਮ ਪਾ ਪਾਣੀ ਜਿੱਥੇ ਵੇਖ ਲੈਣ ਵੀ ਯਾਰ ਇਹਦੇ ਅੰਦਰ ਫੋੜਾ ਮਾਰਨਾ ਵਾ ਥੋੜਾ ਜੱਟੂ ਨੇ ਫੋੜਾ ਤੂੰ ਫੋੜਾ ਮਾਰ ਤੇ ਅਸੀਂ ਬਾਕੀ ਕੰਮ ਉਹ ਤਾਂ ਨਿਬੇੜ ਪਾਣੀ ਇਹਨੇ ਪੀ ਲਿਆ ਵਾ ਇਹਨੇ ਪਾਣੀ ਪੀ ਲਿਆ ਜੱਟੂ ਸਾਹਿਬ ਉਹਨੂੰ ਆ ਕਬੂਤਰਾਂ ਨੂੰ ਪਾ ਕਬੂਤਰਾਂ ਨੂੰ ਕੈਨ ਭਰ ਦੇ ਕਬੂਤਰਾਂ ਦੇ ਕੁੰਡੀ ਧੋ ਕੇ ਪਾ ਦੇ ਹਾਂ ਜਿਹੜੇ ਵੀ ਬਰਤਨ ਪੈ ਰਹੇ ਸਾਰੇ ਧੋ ਕੇ ਤੇ ਉਹਨਾਂ ਨੂੰ ਪਾਣੀ ਭਰ ਦੇ ਪੀ ਪੂ ਲੈਣ ਉਸ ਤੋਂ ਬਾਅਦ ਤਾੜ ਦਿੰਦੇ ਆ ਐਂਬਰ ਮਾਸ਼ਾਅੱਲਾ ਚਮਕਦੀ ਰਹਿੰਦੀ ਜਿਵੇਂ ਆਪੇ ਬੁਰਸ਼ ਮਾਰ ਲੈਂਦੀ ਆਹੋ ਹੈਨਾ ਅਸਲ ਦੇ ਵਿੱਚ ਅੰਦਰ ਹੈਗਾ ਵਾ ਸਾਫ ਸੁਥਰੇ ਥਾਂ ਰਹਿੰਦਾ ਵਾ ਉਹ ਜਦੋਂ ਦੀ ਭਾਲ ਪਾਈ ਨਾ ਉਹ ਟੈਨਸ਼ਨ ਫ੍ਰੀ ਹੋਈ ਹੈ ਵੈਸੇ ਧੁੱਪਾਂ ਨਿਕਲਦੀਆਂ ਸੁੱਕਿਆ ਮਾਹੌਲ ਆਵੇ ਨਾ ਚੈੱਕ ਲੋ ਬਸ ਐਂਬਰ ਲੈ ਕਰਨ ਵਾਲੀਏ ਹੁਣ ਨਾ ਬਸ ਖਾ ਪੀ ਸਕੂਨ ਦੇ ਨਾਲ ਓਏ ਇਹਨੂੰ ਕਿਉਂ ਲੱਗਦਾ ਕੰਨ ਸਿੱਟਦੀ ਮਗਰ ਨੂੰ ਵਿੱਚ ਜੇ ਹੈ ਨਾ ਕੌੜ ਕਰਦੀ ਹੈ ਹੈ ਜੀ ਚੋਕਰ ਬਸ ਠੀਕ ਆ ਬਸ ਲੈ ਉਹ ਕਹਿੰਦੀ ਬਾਹਰ ਹੋਵੋ ਤੁਸੀਂ ਤੇਰੇ ਚਲ ਆ ਜਾ ਬਸ ਵੀ ਆ ਜਾਓ ਹੌਲੀ ਆਸੇ ਪਾਸੇ ਡੇਰਿਆਂ ਦੇ ਵੀ ਸੱਜਣੇ ਆ ਭੱਜਿਓ ਪਾ ਦੇ ਉਹ ਆਏ ਸਾਰੇ ਖਿਲਾਰ ਕੇ ਪਾ ਥੋੜਾ ਜਿਹਾ ਖਲਾਰ ਕੇ ਪਾਉਣਾ ਵਾ ਆ ਜਾਓ ਕਰਮ ਵਾਲਿਓ ਆ ਜਾਓ ਅਵੇ ਟਿਕਦੀਆਂ ਪੈਂਦੀਆਂ ਪਾਉਂਦੀਆਂ ਬੰਦਾ ਟਰਕਣ ਨਹੀਂ ਆਈ ਅੱਜ ਕਰਕਨ ਦੇ ਅੰਦਰ ਆ ਆਈ ਨਹੀਂ ਤੇ ਨਹੀਂ ਆਈ ਤੇ ਕੋਈ ਰੌਲਾ ਨਹੀਂਗਾ ਬੂਆ ਵੀ ਖੋਲਿਆ ਉਹਨੂੰ ਪਤਾ ਆ ਜਾ ਵੀ ਆ ਜਾ ਕਰਮ ਵਾਲੀ ਕੁੱਕੜ ਇੱਕ ਚੱਕ ਨਹੀਂ ਇਹ ਲੜ ਪੈਣੇ ਇਹ ਨੀ ਲੜਦੇ ਆਪਸ ਵਿੱਚ ਇਹਨਾਂ ਉਹ ਡਰਦਾ ਖਾਊਗਾ ਨਾ ਕੁਝ ਖਾ ਲੂਗਾ ਓਏ ਉਹ ਤੇ ਐਵੇਂ ਨਾ ਖਾਊਗਾ ਦੁੱਧ ਪਿਆ ਐਲੀ ਸਫਾਈ ਕਰਤੀ ਮਾਸ਼ਾਅੱਲਾ ਅੱਜ ਸੋਹਣਾ ਹੋ ਗਿਆ ਨਿਜ਼ਾਮ ਬਤਖਾਂ ਦੇ ਭਾਈ ਆਉਂਦੀਆਂ ਹੀ ਆ ਤੇ ਲੋ ਜੀ ਚੋਕਰ ਐਂਬਰ ਰਾਣੀ ਨੂੰ ਵੀ ਪਾਤਾ ਇਹਨਾਂ ਨੂੰ ਵੀ ਦਾਣਾ ਛਾਣਾ ਪੈ ਗਿਆ ਵਾ ਅੱਲਾ ਰੱਖੇ ਖੈਰ ਖਾ ਖੂ ਕੇ ਤੇ ਹੁਣ ਪਾਣੀ ਛਾਣੀ ਪੀ ਕੇ ਉਸ ਤੋਂ ਬਾਅਦ ਰੱਜ ਪੁੱਜ ਕੇ ਤੇ ਆਪਾਂ ਇਹਨਾਂ ਨੂੰ ਦੇਣਾ ਹੁਣ ਅੱਲਾ ਰੱਖੇ ਖੈਰ ਤਾੜ ਇੱਕ ਵਾਰੀ ਬੂਹਾ ਲਾ ਦਈਏ ਤਾਂ ਕਿ ਹੁਣ ਬਾਹਰ ਨਾ ਆਉਣ ਕਿਉਂਕਿ ਫਿਰ ਨਾ
ਇਕੱਠੇ ਕਰਨੇ ਬੜੇ ਔਖੇ ਹੋ ਜਾਂਦੇ ਆ। ਤੇ ਰੋਜ਼ਾ ਹੈਗਾ ਜੀ ਅੱਜ ਆਖਰੀ, ਤੇ ਅੱਲਾ ਰੱਖੇ ਖੈਰ ਸੁੱਖ। ਸਵੇਰੇ ਈਦ ਤੇ ਇੱਕ ਵਾਰੀ ਈਦ ਮੁਬਾਰਕ ਸਾਰਿਆਂ ਨੂੰ ਫਿਰ ਦੁਬਾਰਾ ਐਡਵਾਂਸ ਦੇ ਵਿੱਚ ਵੀ, ਤੇ ਪਰਦੇਸੀਆਂ ਨੂੰ ਅੱਜ ਹੀ। ਤੇ ਇੱਧਰ ਲੱਗੇ ਪੈਣ ਜੀ ਆਲੂ ਬੱਚਿਆਂ ਨੂੰ, ਕਿਉਂਕਿ ਇਹਨਾਂ ਨੂੰ ਲੱਗ ਗਿਆ ਪਤਾ ਕਿ ਆਲੂ ਸਾਨੂੰ ਹੁਣ ਪੈਂਦੇ ਆ, ਤੇ ਇਹਨਾਂ ਦਾ ਬੁਲਾਰਾ ਇਸ ਟਾਈਮ ਸ਼ੁਰੂ ਹੋ ਜਾਂਦਾ ਵਾ ਮਾਸ਼ਾਅੱਲਾ, ਕਿਉਂਕਿ ਇਹਨਾਂ ਨੂੰ ਹੁਣ ਮਤਲਬ ਲੱਗ ਗਿਆ ਆਲੂਆਂ ਤੇ ਬਾਕੀ ਭਾਈ ਇੱਕ ਵਾਰੀ ਫਿਰ ਵਨਸ ਅਗੇਨ ਈਦ ਮੁਬਾਰਕ ਸਾਰਿਆਂ ਨੂੰ। ਤੇ ਅੱਲਾ ਰੱਖੇ ਖੈਰ ਸੁਬਾਹ ਈਦ ਹੋਣੀ ਆ, ਅੱਲਾ ਖੈਰ ਰੱਖੇ, ਰੱਬ ਸਾਰਿਆਂ ਨੂੰ ਖੁਸ਼ੀਆਂ ਵਿਖਾਵੇ, ਰੱਬ ਸਾਰਿਆਂ ਨੂੰ ਖੁਸ਼ੀਆਂ ਨਸੀਬ ਕਰੇ। ਤੇ ਪਰਦੇਸੀਆਂ ਨੂੰ ਵੀ ਰੱਬ ਕਹਿ ਲਓ ਵੀ ਸਬਰ ਦੇਵੇ, ਜਿਨ੍ਹਾਂ ਨੇ ਆਪਦੇ ਘਰੇ ਈਦ ਨਹੀਂ ਕੀਤੀ, ਕਮਾਊ ਪੁੱਤ ਬਾਹਰ ਗਏ ਹੋਏ ਆ, ਰੱਬ ਉਹਨਾਂ ਦੀ ਹਯਾਤੀ ਕਰੇ, ਰੱਬ ਜ਼ਿੰਦਗੀ ਕਰੇ, ਤੇ ਮਾਪਿਆਂ ਨੂੰ ਸਬਰ ਦੇਵੇ। ਠੀਕ ਆ ਜੀ, ਕਿਉਂਕਿ ਪਰਦੇਸ ਕੱਟਣਾ ਵਾਕਈ ਬਹੁਤ ਔਖਾ, ਇਹ ਸੱਚੀ ਗੱਲ ਆ। ਆਪਾਂ 2-4 ਦਿਨ ਘਰੋਂ ਬਾਹਰ ਚੱਲ ਜਾਈਏ ਤੇ ਬੁਰੇ ਹਾਲ ਹੋ ਜਾਂਦੇ ਆ, ਤੇ ਜਿਹੜੇ 5-5 7-7 ਸਾਲਾਂ ਤੋਂ 10 ਸਾਲਾਂ ਤੋਂ ਬਾਹਰ ਬੈਠੇ ਆ ਆਪਦੇ ਪਿੰਡ ਤੋਂ ਦੂਰ, ਮਾਪਿਆਂ ਤੋਂ ਦੂਰ, ਉਹਨਾਂ ਦਾ ਵੀ ਬੜਾ ਜਿਗਰਾ ਵਾ। ਰੱਬ ਉਹਨਾਂ ਨੂੰ ਸਲਾਮਤ ਰੱਖੇ, ਰੱਬ ਉਹਨਾਂ ਦੀ ਹਯਾਤੀ ਕਰੇ। ਤੇ ਬਾਕੀ ਜੀ ਵਲੌਗ ਆਪਾਂ ਕਰਦੇ ਹਾਂ ਹੁਣ ਐਂਡ, ਚੁਆਈ ਬਸ ਲੱਗਣ ਲੱਗੀ ਆ, ਉਹ ਅੱਬੂ ਨੇ ਧਾਰਾਂ ਕੱਢ ਲੈਣੀਆਂ, ਆਪਣਾ ਤਕਰੀਬਨ ਜਿਹੜਾ ਕੰਮ ਆ ਗਿਆ ਨਿਬੜ। ਠੀਕ ਆ, ਸਵੇਰੇ ਮਿਲਦੇ ਆ ਤੁਹਾਨੂੰ ਈਦ ਦੇ ਦਿਨ ਦੇ ਵਿੱਚ। ਤਿਆਰੀਆਂ ਸ਼ਿਆਰੀਆਂ ਅਲਹਮਦੁਲਿਲਾ ਸਾਰੀਆਂ ਹੋ ਗਈਆਂ, ਕੱਪੜਿਆਂ ਦਾ ਸੂਟ ਸੀਤਾ ਹੋਇਆ ਆਪਣਾ ਆ ਗਿਆ, ਸਿਰਫ ਖਤ ਕਟਿੰਗ ਸ਼ਟਿੰਗ ਰਹਿ ਗਈ ਹੈ। ਜੇ ਰਾਤ ਨੂੰ ਨਾਈ ਨੇ ਸਬੱਬ ਲਾਤਾ, ਟਾਈਮ ਲਾਤਾ, ਤੇ ਜਾ ਕੇ ਕਟਾਇਆ ਉਹਨਾਂ ਨੇ ਤੇ ਅਲਾਈਸਪੁਰ ਕੋਈ ਨਹੀਂ। ਬਾਕੀ ਹੁਣ ਦਿਓ ਜੀ ਇਜਾਜ਼ਤਾਂ, ਮਿਲਦੇ ਹਾਂ ਸੁਬਾਹ ਇੱਕ ਅਲੱਗ ਵਲੌਗ 'ਚ, ਇੱਕ ਅਲੱਗ ਰੂਟੀਨ 'ਚ। ਈਦ ਦਾ ਦਿਨ ਵਿਖਾਵਾਂਗੇ ਤੁਹਾਨੂੰ ਕਿ ਕੈਸਾ ਗੁਜ਼ਰਦਾ, ਈਦ ਵਾਲੇ ਦਿਨ ਕੀ ਕਰਦੇ ਆ। ਸਵੇਰ ਵਾਲਾ ਵਲੌਗ ਇੰਟਰਸਟਿੰਗ ਹੋਏਗਾ, ਤੇ ਉਮੀਦ ਕਰਦਾ ਵਾਂ ਤੁਹਾਨੂੰ ਅੱਜ ਵਾਲਾ ਵਲੌਗ ਵੀ ਵਧੀਆ ਲੱਗਿਆ ਹੋਊ। ਜੇ ਵਧੀਆ ਲੱਗਾ ਚੈਨਲ ਨੂੰ ਸਬਸਕ੍ਰਾਈਬ ਲਾਜ਼ਮੀ ਕਰ ਲਿਓ। ਹੁਣ ਮਿਲਦੇ ਹਾਂ ਸੁਬਾਹ, ਬਹੁਤ ਸਾਰਾ ਪਿਆਰ ਖਿਆਲ ਰਿਸਪੈਕਟ ਦਿਓ, ਇਜਾਜ਼ਤਾਂ, ਰੱਬ ਰੱਖਾ।